ਭਾਰਤੀ ਫਿਲਮ ਇੰਡਸਟਰੀ ਬਾਲੀਵੁੱਡ ਰਾਸ਼ਟਰਵਾਦ ਦੇ ਪ੍ਰਚਾਰ ਦਾ ਅਹਿਮ ਸਰੋਤ ਰਿਹਾ ਹੈ ਅਤੇ ਹੁਣ ਭਾਰਤ ਵਿੱਚ ਸੱਤਾਧਾਰੀ ਧਿਰ ਭਾਜਪਾ ਇਸ ਨੂੰ ਹਿੰਦੂਤਵੀ ਰਾਸ਼ਟਰਵਾਦ ਦੇ ਪ੍ਰਚਾਰ ਪ੍ਰਸਾਰ ਲਈ ਲਗਾਤਾਰ ਵਰਤ ਰਹੀ ਹੈ। ਪਿਛਲੇ ਦਿਨੀਂ ਕਸ਼ਮੀਰ ਬਾਰੇ ਬਿਰਤਾਂਤ ਸਿਰਜਣ ਲਈ ਦ ਕਸ਼ਮੀਰ ਫਾਈਲਸ ਫਿਲਮ ਨੂੰ ਜਿਸ ਤਰੀਕੇ ਵਰਤਿਆ ਗਿਆ ਉਹ ਸਾਰੀ ਦੁਨੀਆ ਵਿੱਚ ਚਰਚਿਤ ਰਿਹਾ। ਬਾਲੀਵੁੱਡ ਵਿੱਚ ਵੀ ਭਾਜਪਾ ਨੇ ਆਪਣੇ ਪੱਖੀ ਇੱਕ ਲੌਬੀ ਤਿਆਰ ਕੀਤੀ ਹੈ ਜਿਸ ਨੂੰ ਭਾਜਪਾ ਦੇ ਸਿਆਸੀ ਮੁਫਾਦਾਂ ਨੂੰ ਉਤਸ਼ਾਹਿਤ ਕਰਨ ਲਈ ਵਰਤਿਆ ਜਾ ਰਿਹਾ ਹੈ। ਇਨ੍ਹਾਂ ਵਿੱਚ ਅਦਾਕਾਰ ਅਕਸ਼ੇ ਕੁਮਾਰ ਅਤੇ ਅਦਾਕਾਰਾ ਕੰਗਨਾ ਰਣੌਤ ਦੇ ਨਾਂ ਚਰਚਿਤ ਹਨ, ਪਰ ਪਿਛਲੇ ਦਿਨੀਂ ਇਨ੍ਹਾਂ ਦੋਵਾਂ ਕਲਾਕਾਰਾਂ ਦੀਆਂ ਆਈਆਂ ਫਿਲਮਾਂ ਬੁਰੀ ਤਰ੍ਹਾਂ ਫਲੋਪ ਹੋਈਆਂ। ਸਿੱਖਾਂ ਤੇ ਪੰਜਾਬੀਆਂ ਖਿਲਾਫ ਜ਼ਹਿਰ ਭਰੇ ਸ਼ਬਦ ਵਰਤਣ ਵਾਲੀ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਧਾਕੜ ਸਭ ਤੋਂ ਵੱਧ ਫਲੋਪ ਰਹਿਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਸੀ। ਉਸ ਦੀ ਇਹ ਲਗਾਤਾਰ 9ਵੀਂ ਫਿਲਮ ਹੈ ਜੋ ਬੁਰੀ ਤਰ੍ਹਾਂ ਪਿਟੀ ਹੈ। ਅਕਸ਼ੇ ਕੁਮਾਰ ਦੀ ਬੀਤੇ ਦਿਨੀਂ ਹਿੰਦੂ ਰਾਜੇ ਪ੍ਰਿਥਵੀ ਰਾਜ ਚੌਹਾਨ ਦੇ ਜੀਵਨ ਤੇ ਆਧਾਰਿਤ ਇੱਕ ਫਿਲਮ ਰਿਲੀਜ਼ ਕੀਤੀ ਗਈ। ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਫਿਲਮ ਵਿੱਚ ਚੌਹਾਨ ਵਾਲੀ ਇਤਿਹਾਸਿਕ ਭੂਮਿਕਾ ਨਿਭਾਈ ਹੈ, ਪਰ ਜਦੋਂ ਫਿਲਮ ਰਿਲੀਜ਼ ਹੋਈ ਅਤੇ ਦਰਸ਼ਕਾਂ ਨੇ ਫਿਲਮ ਦੇਖਣ ਵਿੱਚ ਦਿਲਚਸਪੀ ਨਾ ਦਿਖਾਉਣ ਕਰਕੇ ਫਲੋਪ ਹੋ ਗਈ ਤਾਂ ਸਰਕਾਰ ਦੀਆਂ ਉਮੀਦਾਂ ਨੂੰ ਧੱਕਾ ਲੱਗਿਆ। ਹਾਲਾਂਕਿ ਇਸ ਫਿਲਮ ਦੀ ਮਸ਼ਹੂਰੀ ਲਈ ਭਾਜਪਾ ਸਰਕਾਰ ਨੇ ਪੂਰਾ ਜ਼ੋਰ ਲਾਇਆ ਸੀ। 3 ਸੂਬਿਆਂ ਦੀਆਂ ਸਰਕਾਰਾਂ ਨੇ ਇਸ ਦੀ ਟਿਕਟ ਸਸਤੀ ਕਰਨ ਲਈ ਇਸ ਨੂੰ ਟੈਕਸ ਤੋਂ ਛੋਟ ਦਿੱਤੀ ਸੀ ਅਤੇ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਕਸ਼ੇ ਕੁਮਾਰ ਨਾਲ ਇਸ ਦੀ ਖਾਸ ਸਕਰੀਨਿੰਗ ਦੇਖੀ ਤੇ ਕਿਹਾ, ਇਹ ਫਿਲਮ ਭਾਰਤ ਦੀ ਸੱਭਿਆਚਾਰਕ ਪੁਨਰ ਸੁਰਜੀਤੀ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਹਿੱਸਾ ਪਾਏਗੀ। ਇਸ ਫਿਲਮ ਨੂੰ ਹਿੰਦੂਤਵੀ ਹਿੱਸਿਆਂ ਵਿੱਚ ਮਸ਼ਹੂਰ ਕਰਨ ਲਈ ਅਕਸ਼ੇ ਕੁਮਾਰ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਸੀ, ਇਤਿਹਾਸ ਦੀਆਂ ਪਾਠ ਪੁਸਤਕਾਂ ਮੁਗਲ ਹਮਲਾਵਰਾਂ ਬਾਰੇ ਜਾਣਕਾਰੀ ਨਾਲ ਭਰੀਆਂ ਹੋਈਆਂ ਹਨ, ਪਰ ਪ੍ਰਿਥਵੀ ਰਾਜ ਵਰਗੇ ਹਿੰਦੂ ਰਾਜਿਆਂ ਦੀ ਸ਼ਾਨ ਅਤੇ ਬਹਾਦਰੀ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ। ਇਸ ਫਿਲਮ ਰਾਹੀਂ ਜਿੱਥੇ ਹਿੰਦੂਤਵੀ ਸਿਆਸਤ ਨੂੰ ਉਭਾਰਨ ਦਾ ਯਤਨ ਸੀ, ਉੱਥੇ ਹੀ ਮੁਸਲਮਾਨਾਂ ਨੂੰ ਬਾਹਰੀ ਹਮਲਾਵਰਾਂ ਵਜੋਂ ਪੇਸ਼ ਕੀਤਾ ਗਿਆ ਹੈ। ਬਾਲੀਵੁੱਡ ਵਿੱਚ ਭਾਰਤੀ ਘੱਟ ਗਿਣਤੀਆਂ ਪ੍ਰਤੀ ਹੀਣ ਭਾਵਨਾ ਅਤੇ ਨਫ਼ਰਤ ਵਾਲਾ ਬਿਰਤਾਂਤ ਸਿਰਜਣ ਦਾ ਰੁਝਾਨ ਲਗਾਤਾਰ ਚੱਲਦਾ ਆਇਆ ਹੈ, ਪਰ ਹੁਣ ਇਹ ਹੋਰ ਤਿੱਖਾ ਹੋ ਗਿਆ ਹੈ।